ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਅਕਤੂਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਅਮਸਾਲ। ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਹਕੀਰ ਨਾ ਜਾਣ ਤੇ ਉਹਦੀ ਮਲਾਮਤ ਤੋਂ ਅੱਕ ਨਾ, ਕਿਉਂ ਜੇ ਖੁਦਾਵੰਦ ਉਹਨੂੰ ਹੀ ਮਲਾਮਤ ਕਰਦਾ ਏ ਜਿਹਦੇ ਨਾਲ ਉਹਨੂੰ ਪਿਆਰ ਏ, ਜਿਵੇਂ ਪਿਓ ਉਸ ਪੁੱਤਰ ਨੂੰ ਜਿਹਦੇ ਤੋਂ ਖੁਸ਼ ਏ। ਜਵਾਬੀ ਪੜ੍ਹਾਈ। ਜ਼ਬੂਰ: ਖੁਦਾਵੰਦ ਇਨਸਾਨਾਂ ਦੇ ਖਿਆਲਾਂ ਨੂੰ ਜਾਣਦਾ ਏ ਭਈ ਉਹ ਝੂਠੇ ਨੇ। ਐ ਖੁਦਾਵੰਦ, ਧੰਨ ਏ ਉਹ ਬੰਦਾ ਜਿਹਨੂੰ ਤੂੰ ਤੰਬੀਹ ਕਰਦਾ ਏ ਤੇ ਆਪਣੀ ਸ਼ਰੀਅਤ ਦੀ ਤਾਲੀਮ ਦੇਣਾ ਏ, ਤਾਂ ਜੋ ਉਹਨੂੰ ਮੁਸੀਬਤ ਦੇ ਦਿਹਾੜਿਆਂ ਵਿੱਚ ਆਰਾਮ ਦੇਵੇਂ, ਜਦ ਤਿਕਰ ਸਰੀਰ ਲਈ ਖੱਡਾ ਨਾ ਖੋਦਿਆ ਜਾਵੇ। ਕਿਉਂ ਜੇ ਖੁਦਾਵੰਦ ਆਪਣੇ ਲੋਕਾਂ ਨੂੰ ਨਹੀਂ ਛੱਡੇਗਾ ਤੇ ਉਹ ਆਪਣੀ ਮਿਰਾਸ ਨੂੰ ਨਹੀਂ ਛੱਡੇਗਾ। ਕਿਉਂ ਜੇ ਅਦਲ ਸੱਚਾਈ ਵੱਲ ਰੁਖ ਕਰੇਗਾ ਤੇ ਸਾਰੇ ਨੇਕ ਦਿਲ ਲੋਕੀ ਉਹਦੇ ਮਗਰ ਟੁਰਨਗੇ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਵੇਖ, ਉਹ ਬੰਦਾ ਜਿਹਨੂੰ ਰੱਬ ਤੰਬੀਹ ਕਰਦਾ ਏ ਖੁਸ਼ਕਿਸਮਤ ਏ। ਇਸ ਲਈ ਕਾਦਰ ਮੁਤਲਕ ਦੀ ਤਾਦੀਬ ਨੂੰ ਹਕੀਰ ਨਾ ਸਮਝ। ਮੱਤੀ: ਉਸ ਵੇਲੇ ਫਰੀਸੀਆਂ ਤੇ ਫਕੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆ ਕੇ ਆਖਿਆ ਭਈ ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਟਾਲ ਦਿੰਦੇ ਨੇ ਭਈ ਖਾਣਾ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਐ ਰਿਆਕਾਰੋ, ਯਸਾਇਆ ਨੇ ਤੁਹਾਡੇ ਬਾਰੇ ਚੰਗੀ ਨਬੂਵਤ ਕੀਤੀ ਏ ਭਈ ਇਹ ਉਮਤ ਜ਼ੁਬਾਨ ਨਾਲ ਤੇ ਮੇਰੀ ਇੱਜ਼ਤ ਕਰਦੀ ਏ, ਪਰ ਇਹਨਾਂ ਦਾ ਦਿਲ ਮੈਥੋਂ ਦੂਰ ਏ ਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂ ਜੇ ਇਨਸਾਨੀ ਹੁਕਮਤ ਦੀ ਤਾਲੀਮ ਦਿੰਦੇ ਨੇ। ਫਿਰ ਉਹਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਸੁਣੋ ਤੇ ਸਮਝੋ। ਜਿਹੜੀ ਸ਼ੈ ਮੂੰਹ ਵਿੱਚ ਜਾਂਦੀ ਏ ਉਹ ਬੰਦੇ ਨੂੰ ਨਾਪਾਕ ਨਹੀਂ ਕਰਦੀ, ਪਰ ਜਿਹੜੀ ਮੂੰਹ ਤੋਂ ਨਿਕਲਦੀ ਏ ਉਹ ਹੀ ਬੰਦੇ ਨੂੰ ਨਾਪਾਕ ਕਰਦੀ ਏ। ਇਹਦੇ ਉੱਤੇ ਉਹਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਆਖਿਆ, ਤੈਨੂੰ ਪਤਾ ਏ ਭਈ ਫਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ। ਉਹਨੇ ਜਵਾਬ ਵਿੱਚ ਆਖਿਆ, ਜਿਹੜਾ ਪੌਦਾ ਮੇਰੇ ਅਸਮਾਨੀ ਪਿਓ ਨੇ ਨਹੀਂ ਲਾਇਆ ਜੜੋਂ ਪੁੱਟਿਆ ਜਾਵੇਗਾ। ਉਹਨਾਂ ਨੂੰ ਛੱਡੋ, ਉਹ ਰਾਹ ਵਿਖਾਉਣ ਵਾਲੇ ਅੰਨੇ ਨੇ, ਤੇ ਜੇ ਅੰਨੇ ਨੂੰ ਅੰਨਾ ਰਾਹ ਵਿਖਾਵੇ ਤੇ ਦੋਵੇਂ ਖੱਡੇ ਵਿੱਚ ਡਿੱਗ ਪੈਣਗੇ। ਯਕੂਬ: ਇਸ ਲਈ ਭਈ ਅਸੀਂ ਸਾਰੇ ਦੇ ਸਾਰੇ ਕਈ ਵਾਰੀ ਖਤਾ ਖਾਂਦੇ ਹਾਂ। ਕਾਮਲ ਬੰਦਾ ਹੋਏ ਜਿਹੜਾ ਗੱਲਾਂ ਵਿੱਚ ਖਤਾ ਨਾ ਖਾਵੇ, ਉਹ ਸਾਰੇ ਬਦਨ ਨੂੰ ਵੀ ਕਾਬੂ ਵਿੱਚ ਰੱਖ ਸਕਦਾ ਏ। ਜਦ ਅਸੀਂ ਆਪਣੇ ਕਾਬੂ ਵਿੱਚ ਰੱਖਣ ਲਈ ਘੋੜਿਆਂ ਦੇ ਮੂੰਹ ਵਿੱਚ ਵਾਗਾਂ ਲਾ ਦਿੰਦੇ ਹਾਂ ਤੇ ਉਹਨਾਂ ਦੇ ਸਾਰੇ ਬਦਨ ਨੂੰ ਵੀ ਘੁਮਾ ਸਕਦੇ ਹਾਂ। ਵੇਖ, ਜਹਾਜ਼ ਵੀ ਭਾਵੇਂ ਵੱਡੇ ਵੱਡੇ ਹੁੰਦੇ ਨੇ ਤੇ ਤੇਜ਼ ਹਵਾਵਾਂ ਨਾਲ ਚਲਾਏ ਜਾਂਦੇ ਨੇ, ਫਿਰ ਵੀ ਇੱਕ ਬਹੁਤ ਨਿੱਕੀ ਜਿਹੀ ਪਤਵਾਰ ਦੇ ਰਾਹੀਂ ਮਾਂਝੀ ਦੀ ਮਰਜ਼ੀ ਦੇ ਨਾਲ ਘੁਮਾਏ ਜਾਂਦੇ ਨੇ। ਇਸੇ ਤਰ੍ਹਾਂ ਜੀਭ ਵੀ ਇੱਕ ਨਿੱਕਾ ਜਿਹਾ ਹਿੱਸਾ ਏ ਤੇ ਵੱਡੀ ਸ਼ੋਖੀ ਮਾਰਦਾ ਏ। ਵੇਖੋ, ਥੋੜੀ ਜਿੰਨੀ ਅੱਗ ਨਾਲ ਕਿੱਡੇ ਵੱਡੇ ਜੰਗਲ ਵਿੱਚ ਅੱਗ ਲੱਗ ਜਾਂਦੀ ਏ। ਜੀਭ ਵੀ ਇੱਕ ਅੱਗ ਏ। ਜੀਭ ਸਾਡੇ ਬਦਨ ਵਿੱਚ ਸ਼ਰਾਰਤ ਦਾ ਇੱਕ ਆਲਮ ਏ ਤੇ ਪੂਰੇ ਬਦਨ ਨੂੰ ਉਦਾਗ ਲਾ ਦਿੰਦੀ ਏ ਤੇ ਜੱਗ ਦੇ ਦਾਇਰੇ ਨੂੰ ਅੱਗ ਲਾ ਦਿੰਦੀ ਏ ਤੇ ਨਰਕ ਦੀ ਅੱਗ ਨਾਲ ਬਲਦੀ ਰਹਿੰਦੀ ਏ। ਇੱਕ ਹੀ ਮੂੰਹੋਂ ਧੰਨਵਾਦ ਤੇ ਬਦਦੁਆ ਨਿਕਲਦੀ ਏ। ਐ ਭਰਾਵੋ, ਇੰਜ ਨਹੀਂ ਹੋਣਾ ਚਾਹੀਦਾ। ਕੀ ਚਸ਼ਮੇ ਦੇ ਇੱਕੋ ਹੀ ਮੂੰਹ ਵਿੱਚੋਂ ਮਿੱਠਾ ਤੇ ਖਾਰਾ ਪਾਣੀ ਨਿਕਲਦਾ ਏ? ਐ ਮੇਰੇ ਭਰਾਵੋ, ਕੀ ਅੰਜੀਰ ਦੇ ਰੁੱਖ ਉੱਤੇ ਜ਼ੈਤੂਨ ਤੇ ਅੰਗੂਰ ਉੱਤੇ ਅੰਜੀਰ ਉੱਗ ਸਕਦੇ ਨੇ? ਇਸੇ ਤਰ੍ਹਾਂ ਖਾਰੇ ਚਸ਼ਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿਕਲ ਸਕਦਾ। ਤੁਹਾਡੇ ਵਿੱਚੋਂ ਸਿਆਣਾ ਤੇ ਅਕਲ ਵਾਲਾ ਕੌਣ ਏ? ਜਿਹੜਾ ਇੰਜ ਹੋਵੇ, ਉਹ ਆਪਣੇ ਕੰਮਾਂ ਨੂੰ ਨੇਕ ਚਾਲ ਚੱਲਣ ਦੇ ਰਾਹੀਂ ਉਸ ਹਿਲਮ ਦੇ ਨਾਲ ਜ਼ਾਹਰ ਕਰੇ ਜਿਹੜਾ ਹਿਕਮਤ ਨਾਲ ਪੈਦਾ ਹੁੰਦਾ ਏ। ਪਰ ਜੇ ਤੁਸੀਂ ਆਪਣੇ ਦਿਲਾਂ ਵਿੱਚ ਸ਼ਦੀਦ ਹਸਦ ਤੇ ਤਫਰਕੇ ਰੱਖਦੇ ਹੋ ਤੇ ਸੱਚਾਈ ਦੇ ਖਿਲਾਫ ਸ਼ੋਖੀ ਨਾ ਮਾਰੋ, ਨਾ ਝੂਠ ਬੋਲੋ। ਇਹ ਹਿਕਮਤ ਉਹ ਨਹੀਂ ਜਿਹੜੀ ਉੱਤੋਂ ਉਤਰਦੀ ਏ, ਬਲਕਿ ਦੁਨਿਆਵੀ ਤੇ ਨਫਸਾਨੀ ਤੇ ਸ਼ੈਤਾਨੀ ਏ। ਇਸ ਲਈ ਭਈ ਜਿੱਥੇ ਹਸਦ ਤੇ ਤਫਰਕਾ ਹੁੰਦਾ ਏ, ਉੱਥੇ ਫਸਾਦ ਤੇ ਹਰ ਤਰ੍ਹਾਂ ਦਾ ਭੈੜਾ ਕੰਮ ਹੁੰਦਾ ਏ। ਪਰ ਜਿਹੜੀ ਹਿਕਮਤ ਉੱਤੋਂ ਆਉਂਦੀ ਏ, ਪਹਿਲੀ ਗੱਲ ਤੇ ਇਹ ਭਈ ਉਹ ਪਾਕ ਹੁੰਦੀ ਏ, ਫਿਰ ਮਿਲਨਸਾਰ, ਹਲੀਮ ਤੇ ਤਰਬੀਅਤ ਵਾਲੀ, ਰਹਿਮ ਤੇ ਚੰਗੇ ਫਲਾਂ ਨਾਲ ਲੱਦੀ ਹੋਈ, ਬੇਤਰਫਦਾਰ ਤੇ ਬੇਰਿਆ ਹੁੰਦੀ ਏ, ਤੇ ਸੁਲ੍ਹਾ ਕਰਾਉਣ ਵਾਲਿਆਂ ਲਈ ਰਾਸਤਬਾਜ਼ੀ ਦਾ ਫਲ ਸੁਲ੍ਹਾ ਦੇ ਨਾਲ ਬੋਇਆ ਜਾਂਦਾ ਏ। ਇਫਸੀਓਂ: ਇਸ ਲਈ ਮੈਂ ਇਹ ਆਖਦਾ ਵਾਂ
ਤੇ ਖੁਦਾਵੰਦ ਵਿੱਚ ਜਤਾਨਾ ਵਾਂ ਕਿ ਜਿਵੇਂ ਗੈਰ ਕੌਮਾਂ ਆਪਣੇ ਬੇਹੂਦਾ ਖਿਆਲਾਂ ਦੇ ਮੁਤਾਬਕ ਟੁਰਦੀਆਂ ਨੇ, ਤੁਸੀਂ ਅੱਗੇ ਤੋਂ ਉਸ ਤਰ੍ਹਾਂ ਨਾ ਟੁਰਨਾ, ਕਿਉਂ ਜੇ ਉਹਨਾਂ ਦੀ ਸਿਆਣ ਹਨੇਰ ਹੋ ਗਈ ਏ ਤੇ ਉਹ ਉਸ ਨਾਦਾਨੀ ਦੇ ਪਾਰੋਂ ਜਿਹੜੀ ਉਹਨਾਂ ਵਿੱਚ ਏ ਤੇ ਆਪਣੇ ਦਿਲਾਂ ਦੀ ਸਖਤੀ ਦੇ ਪਾਰੋਂ ਰੱਬ ਦੀ ਹਯਾਤੀ ਵਿੱਚੋਂ ਖਾਰਜ ਨੇ। ਉਹਨਾਂ ਨੇ ਸੁੰਨ ਹੋ ਕੇ ਸ਼ਹਿਵਤ ਪ੍ਰਸਤੀ ਨੂੰ ਇਖਤਿਆਰ ਕੀਤਾ ਤਾਂ ਜੋ ਹਰ ਤਰ੍ਹਾਂ ਦੇ ਗੰਦੇ ਕੰਮ ਹਿਰਸ ਨਾਲ ਕਰਨ। ਪਰ ਤੁਸੀਂ ਮਸੀਹ ਦੀ ਅਜਿਹੀ ਤਾਲੀਮ ਨਹੀਂ ਪਾਈ, ਬਲਕਿ ਤੁਸੀਂ ਮਸੀਹ ਦੀ ਉਸ ਸਚਾਈ ਦੇ ਮੁਤਾਬਕ ਜਿਹੜੀ ਯਿਸੂ ਵਿੱਚ ਏ ਉਹਦੀ ਸੁਣੀ ਤੇ ਉਹਦੇ ਵਿੱਚ ਇਹ ਤਾਲੀਮ ਪਾਈ ਹੋਵੇਗੀ ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ, ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਇਸ ਲਈ ਝੂਠ ਬੋਲਣਾ ਛੱਡ ਕੇ ਹਰ ਬੰਦਾ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂ ਜੇ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਹਿੱਸਾ ਵਾਂ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਬਲਕਿ ਉਹ ਹੀ ਨਿਕਲੇ ਜਿਹੜੀ ਲੋੜ ਦੇ ਮੁਤਾਬਕ ਅਗਾਂਹ ਵਧਣ ਲਈ ਚੰਗੀ ਹੋਵੇ, ਤਾਂ ਜੋ ਉਹਨੂੰ ਸੁਣਨ ਵਾਲਿਆਂ ਉੱਤੇ ਫਜ਼ਲ ਹੋਵੇ। ਤੇ ਰੱਬ ਦੇ ਪਾਕ ਰੂਹ ਨੂੰ ਦੁਖੀ ਨਾ ਕਰੋ, ਜਿਹਦੇ ਨਾਲ ਤੁਹਾਡੇ ਉੱਤੇ ਰਿਹਾਈ ਦੇ ਦਿਨ ਮੋਹਰ ਹੋਈ ਏ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਤੇ ਕਹਿਰ ਤੇ ਗੁੱਸਾ ਤੇ ਸ਼ੋਰ ਸ਼ਰਾਬਾ ਤੇ ਬਦਜ਼ੁਬਾਨੀ, ਹਰ ਤਰ੍ਹਾਂ ਦੀ ਬਦਖਾਹੀ ਤੁਹਾਡੇ ਤੋਂ ਵੱਖ ਕੀਤੀਆਂ ਜਾਣ, ਤੇ ਇੱਕ ਦੂਜੇ ਉੱਤੇ ਮਿਹਰਬਾਨ ਤੇ ਨਰਮ ਦਿਲ ਹੋਵੋ, ਤੇ ਜਿਵੇਂ ਰੱਬ ਨੇ ਮਸੀਹ ਵਿੱਚ ਤੁਹਾਡੇ ਕਸੂਰ ਮਾਫ ਕੀਤੇ ਨੇ, ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ ਕਰੋ। ਪਤਰਸ। ਇਸ ਲਈ ਆਪਣੀ ਸਿਆਣ ਦੀ ਕਮਰ ਬੰਨ੍ਹ ਕੇ ਤੇ ਹੋਸ਼ਿਆਰ ਹੋ ਕੇ ਉਸ ਫਜ਼ਲ ਦੀ ਕਾਮਲ ਉਮੀਦ ਰੱਖੋ ਜਿਹੜਾ ਯਿਸੂ ਮਸੀਹ ਦੇ ਜ਼ਹੂਰ ਦੇ ਵੇਲੇ ਤੁਹਾਡੇ ਉੱਤੇ ਹੋਣ ਵਾਲਾ ਏ, ਤੇ ਫਰਮਾਬਰਦਾਰ ਪੁੱਤਰ ਹੋ ਕੇ ਆਪਣੀ ਜਹਾਲਤ ਦੇ ਜ਼ਮਾਨਿਆਂ ਦੀਆਂ ਪੁਰਾਣੀਆਂ ਖਾਹਿਸ਼ਾਂ ਦੇ ਤਾਬੇ ਨਾ ਬਣੋ, ਬਲਕਿ ਜਿਵੇਂ ਤੁਹਾਨੂੰ ਬੁਲਾਉਣ ਵਾਲਾ ਪਾਕ ਏ, ਤੁਸੀਂ ਵੀ ਆਪਣੇ ਸਾਰੇ ਚਾਲ ਚੱਲਣ ਵਿੱਚ ਪਾਕ ਬਣੋ, ਕਿਉਂ ਜੇ ਲਿਖਿਆ ਏ ਭਈ ਪਾਕ ਹੋਵੋ ਇਸ ਲਈ ਭਈ ਮੈਂ ਪਾਕ ਹਾਂ। ਕਿਉਂ ਜੇ ਤੁਸੀਂ ਹੱਕ ਦੀ ਤਾਬੇਦਾਰੀ ਨਾਲ ਆਪਣੇ ਦਿਲਾਂ ਨੂੰ ਪਾਕ ਕੀਤਾ ਏ, ਜਿਹਦੇ ਨਾਲ ਭਰਾਵਾਂ ਦੀ ਬੇਰਿਆ ਮੁਹੱਬਤ ਪੈਦਾ ਹੋਈ। ਇਸ ਲਈ ਦਿਲ ਤੇ ਜਾਨ ਨਾਲ ਆਪਸ ਵਿੱਚ ਬਹੁਤ ਜ਼ਿਆਦਾ ਮੁਹੱਬਤ ਰੱਖੋ, ਕਿਉਂ ਜੇ ਤੁਸੀਂ ਫਾਨੀ ਤੁਖਮ ਨਾਲ ਨਹੀਂ ਬਲਕਿ ਗੈਰ ਫਾਨੀ ਨਾਲ ਰੱਬ ਦੇ ਕਲਾਮ ਦੇ ਰਾਹੀਂ ਜਿਹੜਾ ਜ਼ਿੰਦਾ ਤੇ ਕਾਇਮ ਏ, ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਅਬਰਾਨੀਓ। ਕਿਉਂ ਜੇ ਜਿਹਦੇ ਨਾਲ ਰੱਬ ਮੁਹੱਬਤ ਰੱਖਦਾ ਏ ਉਹਨੂੰ ਤੰਬੀਹ ਵੀ ਕਰਦਾ ਏ, ਤੇ ਜਿਹਨੂੰ ਪੁੱਤਰ ਬਣਾ ਲੈਂਦਾ ਏ ਉਹਨੂੰ ਕੋੜੇ ਵੀ ਮਾਰਦਾ ਏ। ਤੁਸੀਂ ਜੋ ਕੁਝ ਵੀ ਦੁੱਖ ਸਹਿੰਦੇ ਹੋ ਉਹ ਤੁਹਾਡੀ ਤਰਬੀਅਤ ਲਈ ਏ। ਰੱਬ ਤੁਹਾਨੂੰ ਪੁੱਤਰ ਸਮਝ ਕੇ ਤੁਹਾਡੇ ਨਾਲ ਅਜਿਹਾ ਸਲੂਕ ਕਰਦਾ ਏ। ਉਹ ਕਿਹੜਾ ਪੁੱਤਰ ਏ ਜਿਹਨੂੰ ਪਿਓ ਤੰਬੀਹ ਨਹੀਂ ਕਰਦਾ, ਤੇ ਬਿਲਫਿਲ ਹਰ ਤਰ੍ਹਾਂ ਦੀ ਤੰਬੀਹ ਖੁਸ਼ੀ ਦਾ ਨਹੀਂ ਬਲਕਿ ਦੁੱਖ ਦਾ ਸਬਬ ਲੱਗਦੀ ਏ, ਪਰ ਜਿਹੜੇ ਉਹਨੂੰ ਸਹਿੰਦਿਆਂ ਸਹਿੰਦਿਆਂ ਪੱਕੇ ਹੋ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਚੈਨ ਨਾਲ ਰਾਸਤਬਾਜ਼ੀ ਦਾ ਫਲ ਦਿੰਦੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਏ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਏ, ਤੇ ਫਿਰ ਇਨਸਾਨ ਰੱਬ ਦੀ ਛਬੀ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਛਬੀ ਕੋਈ ਛਬੀ ਨਹੀਂ ਏ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਕਿਉਂ ਜੇ ਰੱਬ ਵੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬਰਿਆਈ ਚੰਗਿਆਈ ਦੀ ਮੁਖਾਲਫਤ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬਰਿਆਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ। ਕਿਉਂ ਜੇ ਪਾਪੀ ਬਰਿਆਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਤੇ ਇੰਜ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ, ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹੀ ਬਰਿਆਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ ਤੇ ਸਮਝ ਸਕਦੇ ਨੇ।
ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਪਾਪੀ ਬੁਰਾਈ ਕਰਨ ਨਾਲ ਆਪਣੇ ਆਪ ਲਈ ਦੋਜ਼ਖ ਬਣਾਉਂਦਾ ਏ ਤੇ ਨੇਕ ਬੰਦਾ ਨੇਕੀ ਕਰਨ ਨਾਲ ਆਪਣੀ ਜੰਨਤ ਬਣਾਉਂਦਾ ਏ। ਲੋਕਾਂ ਨੂੰ ਯਿਸੂ ਦੀਆਂ ਗੱਲਾਂ ਤੇ ਇਜ਼ਹਾਰਾਂ ਮਗਰ ਟੁਰਨਾ ਚਾਹੀਦਾ ਏ, ਜਿਹੜੇ ਬਦਨ ਉੱਤੇ ਗਾਲਬ ਆਉਂਦੇ ਨੇ। ਕਾਮਲ ਤੇ ਲਾਮਹਿਦੂਦ ਸਿਆਣ ਅਸਮਾਨ ਉੱਤੇ ਤਖਤ ਨਸ਼ੀਨ ਏ। ਬਦਕਾਰ ਅਕੀਦੇ ਜਿਹੜੇ ਲੋਕਾਂ ਵਿੱਚ ਪੈਦਾ ਹੁੰਦੇ ਨੇ, ਨਰਕ ਨੇ। ਮੁਹੱਬਤ ਦਾ ਡਿਜ਼ਾਈਨ ਪਾਪੀ ਦੀ ਇਸਲਾਹ ਲਈ ਏ। ਜੇ ਇੱਥੇ ਪਾਪੀ ਦੀ ਸਜ਼ਾ ਉਹਦੀ ਇਸਲਾਹ ਲਈ ਕਾਫੀ ਨਹੀਂ ਏ, ਤੇ ਨੇਕ ਬੰਦੇ ਦੀ ਜੰਨਤ ਪਾਪੀ ਲਈ ਦੋਜ਼ਖ ਹੋਵੇਗੀ। ਉਹ ਜਿਹੜੇ ਤਜਰਬੇ ਨਾਲ ਪਿਆਰ ਤੇ ਪਾਕੀਜ਼ਗੀ ਨੂੰ ਨਹੀਂ ਸਮਝਦੇ, ਉਹ ਬਸ ਕਿਸੇ ਦੂਜੇ ਹਲਕੇ ਵਿੱਚ ਤਬਦੀਲੀ ਦੇ ਪਾਰੋਂ ਸੱਚਾਈ ਤੇ ਪਿਆਰ ਦੀ ਬਰਕਤ ਵਾਲੀ ਸੋਬਤ ਤੋਂ ਫੈਜ਼ ਕਦੀ ਨਹੀਂ ਲੈ ਸਕਦੇ। ਪਾਪ ਨਾਲ ਪਿਆਰ ਦੇ ਜਜ਼ਬੇ ਨੂੰ ਬੁਝਾਉਣ ਲਈ ਮੌਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਲਾਹੀ ਸਾਇੰਸ ਮੁਨਾਸਬ ਤਕਲੀਫ ਦੀ ਲੋੜ ਨੂੰ ਜ਼ਾਹਿਰ ਕਰਦੀ ਏ। ਪਾਪ ਦੇ ਪਾਰੋਂ ਮਿਲਣ ਵਾਲੀ ਸਜ਼ਾ ਨੂੰ ਮੁਕਾਉਣ ਦਾ ਇਨਸਾਰ ਪਿਆਰ ਦੇ ਗਲਤੀ ਨੂੰ ਮਾਫ਼ ਕਰਨ ਉੱਤੇ ਹੈ। ਇਸ ਲਈ ਇਨਸਾਫ ਰਹਿਮ ਦੀ ਲੌਂਡੀ ਏ। ਇਸ ਲਈ ਸਜ਼ਾ ਤੋਂ ਬਚਣਾ ਰੱਬ ਦੀ ਹੁਕਮਰਾਨੀ ਨਾਲ ਮੁਤਾਬਕਤ ਨਹੀਂ ਰੱਖਦਾ। ਪਾਪ ਆਪ ਆਪਣੀ ਸਜ਼ਾ ਏ। ਕੀ ਤੁਸੀਂ ਪਾਪ ਨੂੰ ਸਜ਼ਾ ਦੇਣ ਲਈ ਨਹੀਂ, ਬਲਕਿ ਰਹੀਮ ਬਣਨ ਲਈ ਸਿਆਣ ਮੰਗਦੇ ਹੋ? ਤੇ ਤੁਸੀਂ ਗਲਤ ਮੰਗਦੇ ਹੋ। ਸਜ਼ਾ ਦੇ ਬਗੈਰ ਪਾਪ ਵਧੇਗਾ। ਯਿਸੂ ਦੀ ਦੁਆ ਸਾਡੇ ਕਰਜ਼ ਸਾਨੂੰ ਬਖਸ਼ ਨੇ ਮਾਫੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ। ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਤੇ ਫਿਰ ਪਾਪ ਨਾ ਕਰੀ। ਇੱਕ ਮੈਜਿਸਟ੍ਰੇਟ ਕਦੀ ਕਦੀ ਸਜ਼ਾ ਮਾਫ਼ ਕਰ ਦਿੰਦਾ ਹੈ, ਪਰ ਇਹਦਾ ਮੁਜਰਮ ਨੂੰ ਇਖਲਾਕੀ ਫਾਇਦਾ ਨਹੀਂ ਹੁੰਦਾ, ਤੇ ਸਭ ਤੋਂ ਵੱਧ ਕੇ ਇਹ ਮੁਜਰਮ ਨੂੰ ਇੱਕ ਤਰ੍ਹਾਂ ਦੀ ਸਜ਼ਾ ਤੋਂ ਬਚਾਉਂਦਾ ਹੈ। ਇਖਲਾਕੀ ਕਾਨੂੰਨ ਜਿਹਦੇ ਕੋਲ ਬਰੀ ਕਰਨ ਜਾਂ ਮੁਜ਼ੰਮਤ ਕਰਨ ਦਾ ਇਖਤਿਆਰ ਹੁੰਦਾ ਹੈ, ਹਮੇਸ਼ਾ ਬਸ਼ਰ ਦੇ ਉੱਤੇ ਚੁੱਕੇ ਜਾਣ ਤੋਂ ਪਹਿਲਾਂ ਮੁਆਵਜ਼ੇ ਦੀ ਮੰਗ ਕਰਦਾ ਹੈ। ਤੋੜਿਆ ਹੋਇਆ ਕਾਨੂੰਨ ਇਸ ਤਰੱਕੀ ਉੱਤੇ ਜ਼ੋਰ ਦੇਣ ਲਈ ਸਜ਼ਾ ਲਿਆਉਂਦਾ ਹੈ। ਬੁਨਿਆਦੀ ਗਲਤੀ ਫਾਨੀ ਸਿਆਣ ਏ। ਨਫ਼ਰਤ ਜ਼ਾਲਮਾਨਾ ਖਾਹਿਸ਼ਾਂ ਨੂੰ ਭੜਕਾਉਂਦੀ ਏ। ਬੁਰੇ ਇਰਾਦੇ ਤੇ ਮਕਸਦ ਕਿਸੇ ਵੀ ਅਜਿਹੇ ਇਨਸਾਨ ਨੂੰ ਜਿਹੜਾ ਨੀਚ ਕਿਸਮ ਦੀ ਜਵਾਨਮਰਦੀ ਤੋਂ ਉੱਤੇ ਹੋਵੇ, ਇੱਕ ਮੁਸੀਬਤ ਜ਼ਦਾ ਮਾਯੂਸ ਇਨਸਾਨ ਬਣਾਉਂਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ, ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲੇ ਵਿੱਚ ਹੀ ਜ਼ਾਇਆ ਕਰ ਦਿਓ। ਇਹ ਤੁਹਾਨੂੰ ਗਲਤੀ ਦੇ ਖਿਲਾਫ ਸੱਚੇ ਮੁਨਸਫ ਸਾਲਸੀ ਦੇ ਕੋਲ ਲਿਆਉਣਗੇ। ਮੁਨਸਫ ਤੁਹਾਨੂੰ ਇਨਸਾਫ ਤੀਕਰ ਲੈ ਜਾਵੇਗਾ ਤੇ ਇਖਲਾਕੀ ਕਾਨੂੰਨ ਦੀ ਸਜ਼ਾ ਫਾਨੀ ਸਿਆਣ ਤੇ ਬਦਨ ਉੱਤੇ ਸਾਦਰ ਕੀਤੀ ਜਾਵੇਗੀ। ਉਦੋਂ ਤੀਕਰ ਦੋਵਾਂ ਨੂੰ ਹੱਥਕੜੀ ਲਾ ਦਿੱਤੀ ਜਾਵੇਗੀ, ਜਦੋਂ ਤੀਕਰ ਦੂਜੀ ਅਦਾਇਗੀ ਨਹੀਂ ਹੋਵੇਗੀ, ਜਦੋਂ ਤੀਕਰ ਰੱਬ ਦੇ ਨਾਲ ਤੁਹਾਡਾ ਅਕਾਊਂਟ ਬਰਾਬਰ ਨਹੀਂ ਹੋਵੇਗਾ। ਬੰਦਾ ਜੋ ਕੁਝ ਬੀਜਦਾ ਏ ਉਹ ਹੀ ਵੱਢੇਗਾ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਹ ਪਾਵੇਗਾ। ਇਹ ਪਾਪ ਦੀ ਲੋੜ ਏ ਭਈ ਇਹ ਆਪਣੇ ਆਪ ਨੂੰ ਤਬਾਹ ਕਰੇ। ਲਫਾਨੀ ਇਨਸਾਨ ਰੱਬ ਚੰਗਿਆਈ ਦੀ ਹੁਕਮਰਾਨੀ ਜ਼ਾਹਿਰ ਕਰਦਾ ਏ, ਜਿਹਦੇ ਮੁਕਾਬਲੇ ਵਿੱਚ ਪਾਪ ਵਿੱਚ ਕੋਈ ਤਾਕਤ ਨਹੀਂ ਏ। ਇੱਕ ਕਸੂਰਵਾਰ ਜ਼ਮੀਰ ਦੇ ਮਜਮੂਈ ਅਸਰਾਂ ਨੂੰ ਬਰਦਾਸ਼ਤ ਕਰਨ ਦੀ ਨਿਸਬਤ ਇਹ ਚੰਗਾ ਸੀ ਭਈ ਧਰਤੀ ਉੱਤੇ ਹਰ ਵਬਾ ਨੂੰ ਜ਼ਾਹਰ ਕੀਤਾ ਜਾਵੇ। ਗਲਤ ਕੰਮ ਕਰਨ ਦਾ ਮੁਸਤਹਿਕਮ ਸ਼ਾਉਰ ਠੀਕ ਕੰਮ ਕਰਨ ਦੀ ਖਸੂਸੀਅਤ ਨੂੰ ਤਬਾਹ ਕਰਨ ਦਾ ਰੁਝਾਨ ਰੱਖਦਾ ਏ। ਜੇ ਪਾਪ ਤੇ ਪਸ਼ੇਮਾਨੀ ਨਹੀਂ ਹੁੰਦੀ ਤੇ ਉਹਨੂੰ ਘੱਟ ਨਹੀਂ ਕੀਤਾ ਜਾਂਦਾ, ਤੇ ਫਿਰ ਇਹ ਜਿਸਮਾਨੀ ਤੇ ਇਖਲਾਕੀ ਤਬਾਹੀ ਵੱਲ ਤੇਜ਼ੀ ਨਾਲ ਵੱਧ ਰਿਹਾ ਏ। ਉਹ ਇਖਲਾਕੀ ਸਜ਼ਾਵਾਂ ਜਿਨ੍ਹਾਂ ਨੂੰ ਤੁਸੀਂ ਓੜ ਰੱਖਿਆ ਏ ਤੇ ਜਿਹੜੀ ਬਿਮਾਰੀ ਇਹਨਾਂ ਤੋਂ ਪੈਦਾ ਹੁੰਦੀ ਏ, ਉਹਨਾਂ ਦੇ ਰਾਹੀਂ ਤੁਹਾਨੂੰ ਫਤਹ ਕੀਤਾ ਜਾਂਦਾ ਏ। ਪਾਪ ਆਲੂਦ ਸੋਚ ਦੀ ਪੀੜ ਉਹਦੀ ਤਸਕੀਨ ਤੋਂ ਬਹੁਤੀ ਨੁਕਸਾਨਦੇਹ ਹੈ। ਮਾਦੀ ਤਕਲੀਫ ਉੱਤੇ ਯਕੀਨ ਇਨਸਾਨ ਲਈ ਆਪਣੀਆਂ ਗਲਤੀਆਂ ਤੋਂ ਪਿੱਛਾ ਹਟਣ, ਬਦਨ ਤੋਂ ਰੂਹ ਵੱਲ ਪ੍ਰਵਾਜ਼ ਕਰਨ ਤੇ ਆਪਣੇ ਤੋਂ ਵੱਖਰੇ ਇਲਾਹੀ ਵਸੀਲਿਆਂ ਤੋਂ ਮਿੰਨਤ ਕਰਨ ਦਾ ਜ਼ਰੀਆ ਬਣਦਾ ਹੈ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਹੈ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਈਮਾਨ ਦੇ ਨਤੀਜੇ ਹੀ ਪੈਦਾ ਕਰਦਾ ਹੈ, ਤੇ ਜਿਹੜੀਆਂ ਸਜ਼ਾਵਾਂ ਇਹਦੇ ਨਾਲ ਜੁੜੀਆਂ ਨੇ ਉਹ ਈਮਾਨ ਦੇ ਤੌਰ ਤੇ ਕਿੰਨੇ ਚਿਰ ਤੀਕਰ ਰਹਿਣ ਵਾਲੀਆਂ ਹੁੰਦੀਆਂ ਨੇ ਤੇ ਇਹਦੇ ਤੋਂ ਗੈਰ ਮੁਨਫਕ ਹੁੰਦੀਆਂ ਨੇ। ਮਸਲੇ ਦੀ ਤਹਿ ਤੀਕਰ ਤਹਿਕੀਕ ਕਰਨ, ਉਸ ਗਲਤੀ ਦੇ ਅਕੀਦੇ ਦਾ ਇਨਕਾਰ ਕਰਦਿਆਂ ਹੋਏ ਜਿਹੜਾ ਫਾਨੀ ਇਖਤਲਾਫ ਪੈਦਾ ਕਰਦਾ ਏ, ਇਹਨੂੰ ਲੱਭਣ ਤੇ ਬਾਹਰ ਨਿਕਲਣ ਵਿੱਚ ਜਿਹੜਾ ਇਲਾਜ ਪਾਇਆ ਜਾਂਦਾ ਏ, ਉਹ ਕਦੀ ਗਲਤ ਅਕੀਦੇ ਨੂੰ ਕਾਨੂੰਨ ਦੇ ਅਨੁਮਾਨ ਦੇ ਨਾਲ ਇੱਜ਼ਤ ਨਹੀਂ ਦੇਵੇਗਾ ਤੇ ਨਾ ਹੀ ਇਹਨੂੰ ਤਾਬੇਦਾਰੀ ਵਿੱਚ ਮੰਨੇਗਾ। ਇਨਸਾਨ ਲਈ ਸੱਚਾਈ, ਹਯਾਤੀ ਤੇ ਪਿਆਰੀ ਕੱਲੀਆਂ ਜਾਇਜ਼ ਤੇ ਹਮੇਸ਼ਾ ਦੀਆਂ ਸ਼ਰਤਾਂ ਨੇ,
ਤੇ ਇਹ ਇਲਾਹੀ ਕਾਨੂੰਨ ਦੀ ਫਰਮਾਬਰਦਾਰੀ ਉੱਤੇ ਅਮਲ ਕਰਵਾਉਂਦਿਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਮਸੀਹੀਆਂ ਨੂੰ ਘਰ ਵਿੱਚ ਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮਹਾਜ਼ ਖੋਲ੍ਹਣਾ ਚਾਹੀਦਾ ਹੈ ਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਹੈ। ਜੇ ਉਹ ਈਮਾਨ ਰੱਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਅਖੀਰੀ ਇਹ ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।